Indian nationalists cannot even tolerate liberal Sikhs. उन्होंने कहा कि I am against beauty contests as they objectify women and promote unhealthy standards for looks which causes body image disorders and eating disorders in girls. These nationalists were bashing Harnaz Sandhu on pages of ANI. These right-wing Indians said, अब ये संता बनता कौम वाले चांबल जाएंगे, खुद को कुछ समझने लगेंगे, इनको सर पर चढ़ाने की ज़रूरत नहीं. शेखर Gupta's website The Print, which has praised victory of Haryana girl Manushi Chillar as Miss World in 2017 and called it symbol of progress of small town youth, suddenly published articles claiming titles like Miss Universe have no relevance now, as even social media influencers on TikTok have more importance than a Miss Universe. ਕਿ ਉਹ ਬ੍ਰਾਹਮਣੀ ਤੇ ਕੋਈ ਹੋਰ ਉੱਚੀ ਜਾਤ ਦੀ ਨਹੀਂ ਜਿੱਤੀ ਔਰ ਉਹਨਾਂ ਨੂੰ ਲੱਗਾ ਜੀ ਇਹ ਤਾਂ ਐਵੇਂ ਫਰਾਡ ਹੈ ਤੇ ਹਾਰਮਫੁਲ ਹੈ ਸੁਸਾਇਟੀ ਲਈ. ਇੱਕ ਵੀ ਚੈਨਲ ਨੇ ਉਹਨੂੰ ਇੰਟਰਵਿਊ ਨਹੀਂ ਕੀਤਾ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ. ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ. ਆਓ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ. ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ. ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ. ਜੀ ਡਾਕਟਰ ਸਾਹਿਬ ਅੱਜ 14 ਦਸੰਬਰ 2021 ਪਹਿਲੀ ਪੋਹ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਬੈਲਫਾਬਗਲ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ. ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ. ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ. ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਦੇ ਮੈਨਹੈਟਨ ਵਿੱਚ ਸਥਿਤ ਪੰਜਾਬੀ ਗਰੋਸਰੀ ਐਂਡ ਡੇਲੀ ਵੱਲੋਂ ਸਪਾਂਸਰ ਕੀਤਾ ਗਿਆ ਹੈ. ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ. ਡਾਊਨਟਾਊਨ ਮੈਨਹੈਟਨ ਵਿੱਚ ਸਥਿਤ ਪੰਜਾਬੀ ਡੇਲੀ ਉਹ ਥਾਂ ਹੈ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਜਿਹੜੇ ਟੈਕਸੀ ਡਰਾਈਵਰ ਵੀਰਾਂ ਅਤੇ ਸਥਾਨਕ ਭਾਈਚਾਰੇ ਲਈ ਬੜੇ ਵਾਜਬ ਪੈਸਿਆਂ ਵਿੱਚ ਬ੍ਰੇਕਫਾਸਟ, ਲੰਚ, ਡਿਨਰ ਜਿਹੜਾ ਮੁਹੱਈਆ ਹੁੰਦਾ ਹੈ. ਸੋ ਪੰਜਾਬੀ ਡੇਲੀ 24/7 ਡੇਜ਼ ਖੁੱਲੀ ਰਹਿੰਦੀ ਹੈ. ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਪੰਜਾਬੀ ਡੇਲੀ ਦੀ ਟੀਮ ਖਾਸ ਕਰਕੇ ਮਾਲਕ ਸਰਦਾਰ ਕੁਲਵਿੰਦਰ ਸਿੰਘ ਜੀ ਅਤੇ ਸਰਦਾਰ ਸਤਨਾਮ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ. ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984. ਸੇਮ ਨੰਬਰ ਤੇ WhatsApp ਕਰ ਸਕਦੇ ਹੋ. ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ. ਸੋ ਵਿਊਅਰਸ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਮਿਸ ਯੂਨੀਵਰਸ ਦਾ ਟਾਈਟਲ ਪੰਜਾਬ ਦੀ ਜੰਪਲ ਹਰਨਾਜ਼ ਸੰਧੂ ਨੇ ਆਪਣੇ ਨਾਂ ਕੀਤਾ. ਸੋ ਭਾਵੇਂ ਇਸ ਕਿਸਮ ਦੇ ਜਿਹੜੇ ਖੇਤਰ ਵਿੱਚ ਸਿੱਖ ਬੱਚਿਆਂ ਦੀ ਸ਼ਮੂਲੀਅਤ ਦਾ ਸਿੱਖ ਕੌਮ ਵੱਲੋਂ ਤਿੱਖਾ ਵਿਰੋਧ ਕੀਤਾ ਜਾਂਦਾ ਹੈ, ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਿੰਦੂ ਰਾਸ਼ਟਰਵਾਦੀਆਂ ਵੱਲੋਂ ਇਸ ਕਿਸਮ ਦੀ ਮਾਨਤਾ ਨੂੰ ਵੀ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਜਾਂ ਨਿੰਦਿਆ ਜਾ ਰਿਹਾ ਹੈ. ਸੋ ਭਾਵੇਂ ਇਸ ਵਿਸ਼ੇ ਤੇ ਆਪਾਂ ਗੱਲਬਾਤ ਕਰਨ ਤੋਂ ਗੁਰੇਜ਼ ਕਰ ਰਹੇ ਸਾਂ ਔਰ ਸਾਡੀ ਜਿਹੜੀ ਬਹੁਤ ਹੀ ਪਿਆਰੀ ਐਂਡ ਬਹੁਤ ਹੀ ਸਿਆਣੀ ਜਿਹੜੀ ਵਿਊਅਰ ਭੈਣ ਜੀ ਅਮਨਜੋਤ ਕੌਰ ਅਰਾਂ ਦੀ ਸਾਨੂੰ ਲਿਖਤ ਵਸੂਲ ਹੋਈ ਹੈ. ਸੋ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ. ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ. ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਪੰਜਾਬੀ ਗਰੋਸਰੀ ਐਂਡ ਡੇਲੀ ਉਹਨਾਂ ਦੇ ਮਾਲਕ ਵੀਰ ਕੁਲਵਿੰਦਰ ਸਿੰਘ, ਵੀਰ ਸਤਨਾਮ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ.
ਤੁਸੀਂ ਦੱਸ ਹੀ ਦਿੱਤਾ ਹੈ ਵੀ ਕਿਵੇਂ ਇਹ ਬੜੇ ਵਾਜਬ ਭਾਅ ਦੇ ਉੱਤੇ 24 ਆਵਰਸ 7 ਡੇਜ਼ ਸਰਵ ਕਰਦੇ ਨੇ ਜੀ ਔਰ ਜ਼ਾਹਰ ਹੈ ਆਪਣਾ ਖਾਣਾ ਵੀ ਮਿਲਦਾ ਹੈ ਔਰ ਇਹਨਾਂ ਦਾ ਬਹੁਤ ਅੱਛਾ ਰੈਪੂਟੇਸ਼ਨ ਹੈ ਫੂਡ ਦੇ ਤੌਰ ਤੇ ਵੀ ਵਿਹਾਰ ਦੇ ਤੌਰ ਤੇ ਵੀ। ਹਾਲਾਂ ਸਾਡੇ ਨਾਲ ਨਾਤਾ ਭੈਣ ਜੀ ਬਲਬੀਰ ਕੌਰ ਜਿਹੜੇ ਵੀਰ ਕੁਲਵਿੰਦਰ ਸਿੰਘ ਹੋਰਾਂ ਦੀ ਸਿੰਘਣੀ ਨੇ। ਵੀਰ ਕੁਲਵਿੰਦਰ ਸਿੰਘ ਇੱਕ ਪੰਥਕ ਸਾਂਝ ਦਾ ਰਿਸ਼ਤਾ ਹੈ, ਲੰਬਾ ਰਿਸ਼ਤਾ ਹੈ, ਬਿਲਕੁਲ 90 ਤੋਂ ਲੈ ਕੇ ਭੈਣ ਜੀ ਬਲਬੀਰ ਕੌਰ ਜਿੱਥੇ ਖੁਦ ਬਹੁਤ ਚੰਗੇ ਸਪੋਰਟਸ ਵੂਮਨ ਰਹੇ ਸਟੇਟ ਲੈਵਲ ਦੇ ਉੱਤੇ ਨੈਸ਼ਨਲ ਲੈਵਲ ਤੇ, ਇੱਥੇ ਵੀ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਦੀਆਂ ਐਕਟੀਵਿਟੀਜ਼ ਦੇ ਵਿੱਚ ਬੜੀ ਐਕਟਿਵ ਇਨਵੋਲਵਮੈਂਟ ਰਹੀ। ਕਿਉਂਕਿ ਬਹੁਤ ਵਾਰ ਜਦੋਂ ਅਸੀਂ ਬੀਬੀਆਂ ਦੀ ਪਾਰਟਿਸਿਪੇਸ਼ਨ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਅਸੀਂ ਆਪਣੇ ਧਾਰਮਿਕ ਸਮਾਜਿਕ ਜਾਂ ਸਿਆਸੀ ਖੇਤਰਾਂ 'ਚ ਥਾਂ ਦਈਏ ਜੀ ਤਾਂ ਉਹਦੇ 'ਚ ਕਿਤੇ ਨਾ ਕਿਤੇ ਮੈਂ ਸਮਝਦਾ ਬੀਬੀਆਂ ਦਾ ਵੀ ਇੱਕ ਜ਼ਰੂਰ ਕਸੂਰ ਹੁੰਦਾ ਹੈ ਕਿ ਬਹੁਤ ਵਾਰ ਐਗਰੈਸਿਵ ਨਹੀਂ ਹੁੰਦੀਆਂ ਔਰ ਜੇ ਹੋਣ ਵੀ ਤਾਂ ਕਈ ਵਾਰ ਉਹਨਾਂ ਦੇ ਹਸਬੈਂਡ ਜਿਹੜੇ ਨੇ ਉਹ ਬਹੁਤੇ ਨਹੀਂ ਹੁੰਦੇ ਔਰ ਫਿਰ ਉਹ ਹੌਲੀ ਹੌਲੀ ਹਟ ਜਾਂਦੇ ਨੇ। ਪਰ ਇਹ ਜੋੜੀ ਵੀਰ ਕੁਲਵਿੰਦਰ ਸਿੰਘ ਭੈਣ ਜੀ ਬਲਬੀਰ ਕੌਰ ਇਹ ਪੰਥਕ ਵਿਚਾਰਧਾਰਾ ਵਾਲੇ ਨੇ, ਖੁੱਲ੍ਹ ਕੇ ਜਿਹੜੇ ਨੇ ਪੰਥਕ ਪਿੰਡ ਦੇ ਵਿੱਚ ਗੁਰਦੁਆਰੇ ਦੀ ਸੇਵਾ 'ਚ ਵੀ ਔਰ ਹੁਣ ਤਾਂ ਕਾਫੀ ਰੂਹਾਨੀਅਤ ਦੇ ਸਫ਼ਰ 'ਚ ਵੀ ਉਹ ਅੱਗੇ ਵਧੇ ਨੇ। ਨਾਈਸ ਆਪਣੇ ਬੱਚਿਆਂ ਨੂੰ ਵੀ ਉਹਨਾਂ ਨੇ ਬਹੁਤ ਆਲਾ ਜਿਹੜਾ ਰਾਗਾਂ ਦੇ ਵਿੱਚ ਗੁਰਬਾਣੀ ਕੀਰਤਨ ਉਹ ਸਿਖਾਇਆ ਔਰ ਬਹੁਤ ਚੰਗਾ ਪਰਿਵਾਰ ਹੈ ਸਾਡੇ ਨਾਲ, ਉਹ ਬਹੁਤ ਸਨੇਹ ਕਰਦੇ ਨੇ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। TV 84 ਦੇ ਵੈਲ ਵਿਸ਼ਰ ਨੇ ਅੱਛਾ ਤੇ ਅਸੀਂ ਆਸ ਵੀ ਕਰਦੇ ਹਾਂ ਬੇਸ਼ੱਕ ਚੈਲੰਜਸ ਹਰ ਪਾਸੇ ਹੁੰਦੇ ਨੇ ਲੇਕਿਨ ਅਸੀਂ ਆਪਣੇ ਵੈਲ ਵਿਸ਼ਰਸ ਤੋਂ ਹੀ ਤਵੱਕੋ ਕਰ ਸਕਦੇ ਹਾਂ ਕਿਉਂਕਿ ਉਹਨਾਂ ਨੂੰ ਹੀ ਪਤਾ ਹੈ ਕਿ ਵੀ TV 84 ਦਾ ਰੋਲ ਜਾਂ ਅੱਜ ਦੇ ਦਾਇਰੇ 'ਚ ਇੱਕ ਪੰਥਕ ਏਜੰਡੇ ਤੇ ਖਲੋ ਕੇ ਸਿੱਖ ਏਜੰਡਾ ਪੰਥਕ ਏਜੰਡਾ ਸਿਧਾਂਤਕ ਗੱਲ ਕੋਈ ਮੰਤਰੀ ਜੰਤਰੀ ਤੰਤਰੀ ਜਿਹੜੇ ਬਹੁਤ ਸਾਰੇ ਟੀਵੀ ਔਰ ਪ੍ਰਿੰਟ ਮੀਡੀਆ ਨੂੰ ਫੀਡ ਕਰਦੇ ਨੇ ਉਹ ਤਾਂ ਇਹੀ ਮੰਤਰੀ ਜੰਤਰੀ ਤੰਤਰੀ ਜਿਹੜੇ ਕੌਮ ਦੇ ਵਿੱਚ ਅੱਗੋਂ ਸੁਪਰਸਟੀਸ਼ਨ ਫੈਲਾਉਂਦੇ ਨੇ ਲੁੱਟਦੇ ਨੇ। ਅਸੀਂ ਇਹਨਾਂ ਸਾਰਿਆਂ ਤੋਂ ਹੀ ਪਹਿਲੇ ਦਿਨ ਤੋਂ ਹੀ ਕਿਨਾਰਾਕਸ਼ੀ ਕੀਤੀ ਹੋਈ ਹੈ ਔਰ ਇਸ ਦੇ ਨਾਲ ਨਾਲ ਕੌਮੀ ਆਜ਼ਾਦੀ ਖਾਲਿਸਤਾਨ ਦਾ ਝੰਡਾ ਔਰ ਤਾਂ ਕਿ ਕਿਸੇ ਨੂੰ ਭੁਲੇਖਾ ਨਾ ਰਹੇ ਕਿ ਫਰੋਮ ਵੇਅਰ ਵੀ ਆਰ ਕਮਿੰਗ ਝੰਡਾ ਸਾਡਾ ਪੱਕਾ ਸਾਥੀ ਹੈ ਇਸ ਟੇਬਲ ਦੇ ਉੱਤੇ ਵੀ ਔਰ ਅਸੀਂ ਆਸ ਕਰਦੇ ਹਾਂ ਕਿ ਬਾਕੀ ਵੀ ਜਿਹੜੇ ਵਪਾਰਕ ਅਦਾਰੇ ਨੇ ਸਾਲ ਦੇ ਵਿੱਚ $1000 ਕੱਢਣਾ ਕੋਈ ਬਹੁਤਾ ਔਖਾ ਕੰਮ ਨਹੀਂ ਹੈ। ਸੋ ਜੇ ਸਾਨੂੰ ਇਸ ਕਿਸਮ ਦੇ ਵੀਰ ਭੈਣਾਂ ਜਿਹੜੇ ਨੇ ਉਹ ਵਲੰਟੀਅਰ ਕਰਨ ਤੇ ਸਾਡੀ ਇਹ ਸਿਰਦਰਦ ਖਤਮ ਹੋ ਜਾਂਦੀ ਹੈ ਔਰ ਅਸੀਂ ਚੰਗੇ ਪ੍ਰੋਗਰਾਮ ਹੋਰ ਵੀ ਦੇ ਸਕਦੇ ਹਾਂ। ਜਿਵੇਂ ਹੁਣ ਅੱਜ ਅਸੀਂ ਗੱਲ ਕਰ ਰਹੇ ਹਾਂ, ਅੱਜ ਪੋਹ ਮਹੀਨੇ ਦੀ ਸ਼ੁਰੂਆਤ ਹੈ ਤੇ ਜਿਉਂ ਹੀ ਪੋਹ ਦਾ ਮਹੀਨਾ ਆਉਂਦਾ ਹੈ ਫਿਰ 3 ਸਦੀਆਂ ਪਹਿਲਾਂ ਉਹ ਧਰਤੀ ਸਰਸਾ ਦਾ ਕੰਢਾ ਅਨੰਦਪੁਰ ਦਾ ਕਿਲ੍ਹਾ ਛੱਡਣਾ ਪਰਿਵਾਰ ਵਿਛੋੜਾ ਚਮਕੌਰ ਦੀ ਗੜੀ ਮਾਛੀਵਾੜਾ ਤੇ ਸਰਹੰਦ ਦੀ ਕੰਧ ਤੱਕ ਇਹ ਜਿਹੜਾ 15 ਰੋਜ਼ ਨੇ ਇਹ ਸਾਡੀਆਂ ਯਾਦਾਂ 'ਚ ਉਹ ਸਭ ਕੁਝ ਲੈ ਆਉਂਦੇ ਨੇ ਜਿੱਥੇ 10ਵੇਂ ਪਾਤਸ਼ਾਹ ਨੇ ਕੌਮ ਦੇ ਲਈ ਕਿਵੇਂ ਆਪਣੇ ਫਰਜ਼ੰਦ ਕੁਰਬਾਨ ਕੀਤੇ, ਕਿਵੇਂ ਹਜ਼ਾਰਾਂ ਸਿੰਘ ਸਿੰਘਣੀਆਂ ਨੇ ਇਸ ਸਫਰੇ ਸ਼ਹਾਦਤ ਦਾ ਜਿਹੜਾ ਉਹਨਾਂ ਨੇ ਜਿਹੜੇ ਪੂਰਨੇ ਪਾਏ ਉਹੀ ਕੌਮ ਨੂੰ ਅੱਜ ਵੀ ਜ਼ਿੰਦਾ ਰੱਖ ਰਹੇ ਨੇ। ਜੇ ਅਸੀਂ ਕਿਸਾਨ ਸੰਘਰਸ਼ ਦੇ ਵਿੱਚ 700 ਤੋਂ ਜ਼ਿਆਦਾ ਕਿਸਾਨਾਂ ਦੀ ਕੁਰਬਾਨੀ ਦੀ ਗੱਲ ਕਰਦੇ ਹਾਂ ਤੇ ਜੇ ਦਸ਼ਮੇਸ਼ ਪਿਤਾ ਨੇ ਇਸ ਸੱਚ ਦੇ ਮਾਰਗ ਤੇ ਚੱਲਦੇ ਆ ਇਹ ਪੂਰਨੇ ਨਾ ਪਾਏ ਹੁੰਦੇ ਤੇ ਫਿਰ ਇਹ ਸ਼ਹੀਦਾਂ ਦੀ ਕੌਮ ਜਿਹੜੀ ਹੈ ਉਹ ਵੰਗਾਰਨ ਵਾਲੀ ਕੌਮ ਜਿਹੜੀ ਹੈ ਉਸ ਦਾ ਜਿਹੜਾ ਬਿਲਕੁਲ ਖਾਤਮਾ ਹੋ ਚੁੱਕਾ ਹੁੰਦਾ। ਜਿਹੜੇ ਹਰ ਵੇਲੇ ਦੇ ਹਾਕਮ ਨੇ ਉਹ ਮੁਗਲਿਆ ਹਕੂਮਤ ਦਰਾ ਖੈਬਰ ਪਾਰ ਦੇ ਹਮਲਾਵਰ ਅੰਗਰੇਜ਼ ਔਰ ਅੱਜ ਦੇ ਹਿੰਦੂ ਤਵੀ ਔਰ ਅਸੀਂ ਜਦੋਂ TV 84 ਦੇ ਰੋਲ ਦੀ ਗੱਲ ਕਰਦੇ ਹਾਂ ਰੋਜ਼ਾਨਾ ਪਿਛਲੇ ਕਈ ਮਹੀਨਿਆਂ ਤੋਂ ਹੀ ਲਗਾਤਾਰਤਾ ਨਾਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਿਹੜਾ ਸ਼ਹੀਦੀ ਮੁਕਾਮ ਹੈ ਜੋਤੀ ਸਰੂਪ ਛੋਟੇ ਸਾਹਿਬਜ਼ਾਦਿਆਂ ਦਾ ਮਾਤਾ ਜੀ ਉੱਥੋਂ ਲਾਈਵ ਪ੍ਰੋਗਰਾਮ ਸਾਡਾ ਹੁੰਦਾ ਹੈ ਸਵੇਰੇ ਸ਼ਾਮ। ਪਰ ਸਾਡੀ ਟੈਕਨੀਕਲ ਟੀਮ ਨੇ ਜਿਹੜਾ ਐਫਰਟ ਕਰਕੇ ਹੁਣ ਇਹ ਸਫਰੇ ਸ਼ਹਾਦਤ ਦਾ ਪੂਰਾ 2 ਹਫ਼ਤੇ ਇੱਕ ਨਗਰ ਕੀਰਤਨ ਦੇ ਰੂਪ 'ਚ ਵੀ ਜਾਏਗਾ, ਹੋਰ ਵੀ ਥਾਂ ਥਾਂ ਦੀਵਾਨ ਹੋਣਗੇ। ਸੋ ਅਸੀਂ ਲਾਈਵ ਕਵਰੇਜ ਉੱਥੋਂ ਮੋਸਟ ਲਾਈਕਲੀ ਕੱਲ੍ਹ ਤੋਂ ਸਾਡੀ ਸ਼ੁਰੂ ਹੋਏਗੀ ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਸਾਨੂੰ ਜਿਹੜੇ ਦੂਸਰੇ ਪ੍ਰੋਗਰਾਮ ਨੇ ਡਿਊਰਿੰਗ ਦਾ ਡੇ ਕੋਈ ਫਿਲਮ ਚੱਲਦੀ ਹੈ ਜੋ ਉਹ ਸਾਰੇ ਅਸੀਂ ਬੰਦ ਕਰਾਂਗੇ ਔਰ ਜਿੰਨਾ ਵੱਧ ਤੋਂ ਵੱਧ ਕਿਉਂਕਿ 8 ਤੋਂ 10 ਘੰਟੇ ਦੀ ਕਵਰੇਜ ਰੋਜ਼ਾਨਾ ਦੀ ਸਾਡੇ ਕੋਲ ਹੋਏਗੀ ਸੋ ਅਸੀਂ ਵੱਧ ਤੋਂ ਵੱਧ ਆਪਣੇ ਦਰਸ਼ਕਾਂ ਤੱਕ ਇਹ ਪਹੁੰਚਾਉਣਾ ਚਾਹੁੰਦੇ ਹਾਂ ਕਿਉਂਕਿ
ਇਹੀ ਅਸੀਂ ਕਰ ਸਕਦੇ ਹਾਂ। ਅੱਜ ਦੇ ਬਿਲਕੁਲ। ਪੀਰੀਅਡ 'ਚ ਜਦੋਂ ਮੀਡੀਆ ਇੱਕ ਪਾਵਰਫੁਲ ਹਥਿਆਰ ਹੈ, ਤੇ ਉੱਥੇ ਜਿੱਥੇ ਅਸੀਂ ਧਰਮ ਨੂੰ ਬੁਨਿਆਦ ਸਮਝਦੇ ਹਾਂ, ਸਿਆਸਤ ਤਾਂ ਧਰਮ ਦੀ ਹਿਫਾਜ਼ਤ ਲਈ ਹੈ। ਕਿਉਂਕਿ ਜੇ ਤੁਹਾਡੇ ਕੋਲ ਮੀਰੀ ਨਹੀਂ ਹੋਏਗੀ, ਤੁਹਾਡੇ ਗਾਥਰੇ ਤਲਵਾਰ ਨਹੀਂ ਹੋਏਗੀ, ਤੁਹਾਡੇ ਹੱਥ 'ਚ ਕਿਸੇ ਨੇ ਮਾੜਾ ਨਹੀਂ ਰਹਿਣ ਦੇਣੀ ਹੈ। ਮੀਰੀ ਤੇ ਪੀਰੀ, ਭਗਤੀ ਸ਼ਕਤੀ, ਰਾਜ ਯੋਗ, ਸੰਤ ਸਿਪਾਹੀ, ਕਾਨਸੈਪਟ ਤਾਂ ਇਹੀ ਹੈ ਕਿ ਵੀ ਤੁਸੀਂ ਮਜ਼ਹਬੀ ਤੌਰ ਦੇ ਉੱਤੇ ਜਿਹੜਾ ਹੈ ਉਹ ਆਪਣੀ ਆਜ਼ਾਦੀ ਨਹੀਂ ਮਾਣ ਸਕਦੇ ਜੇ ਤੁਹਾਡੇ ਕੋਲ ਸਿਆਸੀ ਪਾਵਰ ਨਹੀਂ ਹੈ। ਔਰ ਅੱਜ ਦੇ ਪੀਰੀਅਡ ਤਾਂ ਅਸੀਂ ਦੇਖ ਰਹੇ ਹਾਂ ਜੇ ਪੰਜਾਬ ਦੇ ਵਿੱਚ ਕਿਸ ਲੈਵਲ ਤੇ ਐਕਸੋਡਸ ਹੋ ਰਿਹਾ ਹੈ। 2, 2.5, 3 ਲੱਖ ਨੌਜਵਾਨ ਹਰ ਸਾਲ ਨਿਕਲ ਕੇ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਯੂਰਪ ਜਾਂ ਮਿਡਲ ਈਸਟ ਦੇਸ਼ਾਂ 'ਚ ਜਾ ਰਿਹਾ ਹੈ। ਔਰ ਉਹਦਾ ਵੱਡਾ ਕਾਰਨ ਇਹੀ ਹੈ ਕਿ ਪੰਜਾਬ ਦੇ ਵਿੱਚ ਨਾ ਰੁਜ਼ਗਾਰ ਹੈ, ਖੇਤੀਬਾੜੀ ਦਾ ਕੀ ਹਾਲ ਕਰ ਦਿੱਤਾ ਹੋਇਆ ਹੈ, ਕੋਈ ਇੱਜ਼ਤ ਮਾਣ ਜਾਂ ਦੂਸਰਾ ਪਾਰਟ ਨਹੀਂ ਹੈ। ਰੋਜ਼ਾਨਾ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਕਿਤੇ JBT ਟੀਚਰ, ਕਿਤੇ ਐਜੂਕੇਟਿਡ ਟੀਚਰ, ਈਵਨ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਪਰਸੋਂ ਕਿ ਜੀ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦਾ ਲਾਗੂ ਕਰੋ, ਉਹ ਹੜਤਾਲ ਕਰ ਰਹੇ ਸੀ। ਔਰ ਪੁਲਿਸ ਜਿਸ ਬੇਦਰਦੀ ਨਾਲ ਕੁੱਟ ਰਹੀ ਹੁੰਦੀ ਹੈ, ਜਿਵੇਂ ਬੀਬੀਆਂ ਬੇਇੱਜ਼ਤ ਹੋ ਰਹੀਆਂ ਹੁੰਦੀਆਂ ਨੇ, ਔਰ ਕਿਵੇਂ ਇਹ ਇਸੇ ਲਈ ਹੈ ਵੀ ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ, ਸਿਆਸੀ ਪਾਵਰ ਨਹੀਂ ਹੈ। ਔਰ ਉਹ ਖੁਸ਼ਹਾਲ ਸੂਬਾ ਪੰਜਾਬ ਅੱਜ ਭਾਰਤ ਦੇ ਵਿੱਚ 17ਵੇਂ 18ਵੇਂ ਨੰਬਰ ਤੇ ਧੱਕ ਦਿੱਤਾ ਹੈ ਉਹਨਾਂ ਨੇ। ਔਰ ਪੰਜਾਬ ਦੇ ਸਿਰ ਤੇ ਕਿਵੇਂ ਹਰਿਆਣੇ ਨੂੰ ਬਿਲਟ ਕੀਤਾ ਹੈ, ਕਿਵੇਂ ਗੁਜਰਾਤ ਔਰ ਇਹ ਦੂਸਰੇ ਸੂਬੇ ਜਿਹੜੇ ਨੇ ਇਹਨਾਂ ਨੂੰ ਐਡਵਾਂਟੇਜ ਦਿੱਤੇ ਗਏ ਨੇ। ਸੋ ਅਸੀਂ ਸਮਝਦੇ ਹਾਂ ਕਿ ਖਾਲਿਸਤਾਨ ਹੀ ਅਲਟੀਮੇਟਲੀ ਆਨਸਰ ਹੈ ਸਾਡੇ ਸਾਰੇ ਮਸਲਿਆਂ ਦਾ। ਅਸੀਂ ਵੀਰ ਕੁਲਵਿੰਦਰ ਸਿੰਘ, ਸਤਨਾਮ ਸਿੰਘ ਔਰ ਉਹਨਾਂ ਦੇ ਪਰਿਵਾਰਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਜਿਸ ਟੌਪਿਕ ਨੂੰ ਅਸੀਂ ਟੱਚ ਕਰ ਰਹੇ ਹਾਂ, ਵੈਸੇ ਤਾਂ ਪਿਛਲੇ 2 ਦਿਨ ਤੋਂ ਸਾਰੇ ਹੀ ਨੈਸ਼ਨਲ ਮੀਡੀਆ ਤੇ ਵੀ ਜਿਹੜਾ ਹੈ ਉਹ ਖਬਰਾਂ ਦੇ ਰੂਪ 'ਚ ਰਿਹਾ ਹੈ, ਸੋਸ਼ਲ ਮੀਡੀਆ ਤੇ ਖਾਸ ਕਰ। ਔਰ ਜਿਸ ਦਿਨ ਇਹ ਮਿਸ ਯੂਨੀਵਰਸ ਕੰਪੀਟੀਸ਼ਨ ਹੋਇਆ, ਆਲਮੋਸਟ 600 ਮਿਲੀਅਨ ਲੋਕ ਦੁਨੀਆ ਭਰ 'ਚ ਨੂੰ ਦੇਖ ਰਹੇ ਸੀ। ਫਾਈਨਲ ਹੋਸਟ ਅਮਰੀਕਨ ਸੀ। ਔਰ ਜਿਵੇਂ ਮੈਂ ਕਿਹਾ ਵੀ ਮੇਰੀ ਤਾਂ ਵੈਸੇ ਵੀ ਇਹਦੇ 'ਚ ਦਿਲਚਸਪੀ ਨਹੀਂ ਹੁੰਦੀ, ਔਰ ਮੇਰਾ ਵਿਊ ਜਾਂ ਨਜ਼ਰੀਆ ਜਦੋਂ ਔਰਤ ਦੀ ਗੱਲ ਆਉਂਦੀ ਹੈ, ਮੈਂ ਤਾਂ ਜੋ ਮਾਨ ਸਨਮਾਨ ਗੁਰੂ ਨਾਨਕ ਸਾਹਿਬ ਨੇ ਸੋ ਕਿਉਂ ਮੰਦਾ ਆਖੀ ਹੈ, ਜਿਤ ਜੰਮੇ ਰਾਜਾਨ ਦੇ ਨਾਲ ਔਰਤ ਨੂੰ ਦਿੱਤਾ ਹੈ। ਔਰ ਨਾਨਕ ਭੰਡਾ ਬਾਹਰ ਆ ਇੱਕੋ ਸੱਚਾ ਸੋਈ, ਕਿ ਵੀ ਰੱਬ ਤੋਂ ਨੈਕਸਟ ਉਹਦਾ ਰੁਤਬਾ ਹੈ। ਤੇ ਮੈਨੂੰ ਤਾਂ ਇਹ ਸਾਰਾ ਪਾਰਟ ਜਦੋਂ ਅਸੀਂ ਬੇਸ਼ੱਕ ਜਦੋਂ ਦੁਨੀਆ ਦੇ ਵਿੱਚ ਸਭ ਤੋਂ ਪੁਰਾਣੇ ਵਪਾਰ ਦੀ ਜਾਂ ਦੇਹ ਵਪਾਰ ਦੇ ਨਾਲ ਜੋੜ ਕੇ ਕਿਹਾ ਜਾਂਦਾ ਹੈ ਕਿ ਜੀ ਓਲਡੈਸਟ ਪ੍ਰੋਫੈਸ਼ਨ, ਔਰ ਮੈਨੂੰ ਬਹੁਤ ਵਾਰ ਲੱਗਦਾ ਹੈ। ਔਰ ਅੱਜ ਦੇ ਕੰਟੈਕਸਟ ਵੀ ਜਦੋਂ ਤੁਸੀਂ ਬੜੇ ਬੜੇ ਅਫਸਾਨਾ ਨਿਗਾਰ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਸਾਦਤ ਹਸਨ ਮੰਟੋ ਜਾਂ ਰਜਿੰਦਰ ਸਿੰਘ ਬੇਦੀ ਜਾਂ ਸਾਡੇ ਪੰਜਾਬੀ ਦੇ ਵੀ ਉਹ ਲੋਕ ਜਿਨ੍ਹਾਂ ਨੇ ਬਹੁਤ ਸਾਰਾ ਇਸ ਵਿਸ਼ੇ ਤੇ ਲਿਖਿਆ ਕਿ ਕਿਵੇਂ ਔਰਤ ਨੂੰ ਮਜਬੂਰੀ ਵਸ ਇਸ ਪਾਸੇ ਵੱਲ ਧੱਕ ਦਿੱਤਾ ਜਾਂਦਾ ਹੈ ਦੇਹ ਵਪਾਰ ਦੇ ਵਿੱਚ, ਔਰ ਕਿਵੇਂ ਔਰਤ ਦੀ ਗੈਰਤ ਦੇ ਨਾਲ ਮਰਦ ਖੇਡਦਾ ਹੈ, ਕਿਵੇਂ ਉਹਦੇ ਲਈ ਇੱਕ ਖਿਡੌਣਾ ਹੈ। ਮੁੱਢ ਕਦੀਮ ਤੋਂ ਇਹ ਕਹਾਣੀ ਤੁਰੀ ਆਉਂਦੀ ਹੈ। ਪਰ ਜੇ ਦੇਖੀਏ ਕਿ ਜਦੋਂ 20ਵੀਂ ਸਦੀ ਦੇ ਵਿੱਚ ਖਾਸ ਤੌਰ ਤੇ 1930ਵਿਆਂ 'ਚ ਅਮਰੀਕਾ 'ਚ ਔਰਤਾਂ ਕੰਮ ਦੇ ਖੇਤਰ 'ਚ ਆਉਂਦੀਆਂ ਨੇ, 1920ਵਿਆਂ 'ਚ ਵੋਟ ਦਾ ਹੱਕ ਅਮਰੀਕਾ 'ਚ ਮਿਲਦਾ ਹੈ, 1960ਵਿਆਂ ਤੱਕ ਪਹੁੰਚਦੇ ਆ ਅਮਰੀਕਾ ਔਰ ਯੂਰਪ ਦੇ ਵਿੱਚ ਇੱਕ ਪਾਵਰਫੁਲ ਮੂਵਮੈਂਟ ਚੱਲਦੀ ਹੈ ਔਰਤਾਂ ਦੇ ਹੱਕਾਂ ਦੇ ਲਈ, ਜਿਹਨੂੰ ਫੈਮਿਨਿਜ਼ਮ ਵੀ ਕਿਹਾ ਜਾਂਦਾ ਹੈ, ਜਿਹੜੀ ਇੱਕ ਦੂਸਰੇ ਐਕਸਟ੍ਰੀਮ ਤੱਕ ਚਲੀ ਗਈ। ਉਸ ਦੇ ਅੱਜ ਅਸੀਂ ਅੱਡ-ਅੱਡ ਰੂਪ ਦੇਖਦੇ ਹਾਂ। ਸੋ ਜਿੱਥੇ ਔਰਤ ਆਪਣੇ ਮਾਨ ਸਨਮਾਨ ਲਈ, ਆਪਣੇ ਹੱਕਾਂ ਦੇ ਲਈ ਜਾਂ ਆਪਣੀ ਇੱਜ਼ਤ ਵਕਾਰ ਦੇ ਲਈ ਜਿਹੜੀ ਹੈ ਲੜਨ ਲਈ ਤੁਰੀ, ਕਿਤੇ ਨਾ ਕਿਤੇ ਇਹ ਉਹੀ ਪੀਰੀਅਡ ਹੈ 20ਵੀਂ ਸਦੀ ਦਾ ਜਦੋਂ ਗਲੋਬਲਾਈਜੇਸ਼ਨ ਔਰ ਕਾਰਪੋਰੇਟ ਸੈਕਟਰ ਔਰ ਬੇਸ਼ੱਕ ਇੰਡਸਟਰੀਲਾਈਜੇਸ਼ਨ ਤਾਂ 18ਵੀਂ ਸਦੀ 'ਚ ਹੀ ਸ਼ੁਰੂ ਹੋ ਜਾਂਦੀ ਹੈ ਯੂਰਪ ਦੇ ਵਿੱਚ, ਔਰ ਐਕਸਪਲੋਇਟੇਸ਼ਨ ਆਫ ਵਿਮਨ ਤਾਂ 7-8 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ 'ਚ ਖਾਸ ਤੌਰ ਤੇ ਸੋ ਕਾਲਡ ਸੱਭਿਆ ਸਮਾਜ ਦੇ ਵਿੱਚ, ਰਾਜ ਦਰਬਾਰਾਂ ਦੇ ਵਿੱਚ ਔਰ ਉਸ ਕਿਸਮ ਦੇ ਤੌਰ ਤੇ ਰਿਹਾ ਐਕਸਪਲੋਇਟੇਸ਼ਨ। ਉਹ ਤਾਂ ਇੱਕ ਔਰ ਸਮਾਜ ਦੇ ਵਿੱਚ ਵੀ ਕਿਵੇਂ ਉਸ ਨੂੰ ਜ਼ਲੀਲ ਕੀਤਾ ਗਿਆ ਜਾਂ ਮਜ਼ਹਬਾਂ ਦੇ ਵਿੱਚ ਵੀ ਕਿਵੇਂ ਉਸ ਦੇ ਨਾਲ ਕੀ ਵਰਤਾਰਾ ਰਿਹਾ। ਲੇਕਿਨ ਜੇ ਇਹ ਕਹਿਣਾ ਹੋਏ ਕਿ ਉਹ ਔਰਤ ਜਿਹੜੀ ਕਿ ਆਪਣੇ ਮਾਨ ਸਨਮਾਨ ਦੇ ਲਈ, ਆਪਣੇ ਹੱਕਾਂ ਲਈ, ਆਪਣੇ ਇੱਜ਼ਤ ਵਕਾਰ ਦੇ ਲਈ ਤੁਰੀ ਸੀ,
ਅਲਟੀਮੇਟਲੀ ਇੱਕ ਪਾਸੇ ਮਰਦ ਦੋਸ਼ੀ ਸੀ ਜਿਹੜਾ ਉਹਨੂੰ ਇਸ ਪਾਸੇ ਧੱਕ ਰਿਹਾ ਸੀ, ਪਰ ਦੂਸਰੇ ਪਾਸੇ ਇਹ ਕਾਰਪੋਰੇਟ ਸੈਕਟਰ ਨੇ ਇਸ ਕਿਸਮ ਦਾ ਮਾਹੌਲ ਕ੍ਰੀਏਟ ਕਰ ਦਿੱਤਾ ਹੈ ਜਿਹਦੇ ਵਿੱਚ ਜਦੋਂ ਤੁਸੀਂ ਇਹ ਸਾਰੇ ਬਿਊਟੀ ਕੰਟੈਸਟ ਔਰ ਉਸ ਕਿਸਮ ਦਾ ਸਾਰਾ ਪਾਰਟ ਦੇਖਦੇ ਹੋ ਤੇ ਇਸ ਸਾਰੇ 'ਚ ਪ੍ਰਵਾਨ ਚੜ੍ਹਨ ਦੇ ਲਈ ਫਿਰ ਔਰਤ ਉਸ ਹੱਦ ਤੱਕ ਚਲੀ ਗਈ ਕਿ ਜੋ ਮਰਦ ਕਦੇ ਫੋਰਸ ਕਰਕੇ ਜਾਂ ਮਜਬੂਰੀ ਨਾਲ ਜਿਸ ਪਾਸੇ ਧੱਕਦਾ ਸੀ, ਔਰਤ ਵਲੰਟੈਰਲੀ ਉਸ ਕਿਸਮ ਦੇ ਜਾਲ ਦੇ ਵਿੱਚ ਹੀ ਜਾ ਫਸੀ। ਪਹਿਲਾਂ ਅਸੀਂ ਦੇਖਦੇ ਹਾਂ ਕਿ ਕਿਵੇਂ ਮਸ਼ਹੂਰੀ ਦੇ ਨਾਂ ਥੱਲੇ ਮਾਡਲਿੰਗ, ਕਿਵੇਂ ਉਸ ਦੇ ਔਰਤ ਦੇ ਇਮੇਜ ਨੂੰ, ਜੇ ਤੁਸੀਂ ਟੈਂਕ ਵੇਚਣਾ ਹੈ ਤਾਂ ਉਹਦੇ 'ਤੇ ਵੀ ਉਹਦਾ ਇਮੇਜ ਲਾਇਆ ਹੋਇਆ ਹੈ, ਸੰਤਰੇ ਦਾ ਜੂਸ ਵੇਚਣਾ ਉਹਦੇ 'ਤੇ ਵੀ ਲਾਇਆ ਹੋਇਆ ਹੈ, ਬਾਕੀ ਸਾਬਣ ਕਰੀਮਾਂ ਤੇ ਦੂਜੇ ਤੀਜੇ। ਲੇਕਿਨ ਕਿਤੇ ਨਾ ਕਿਤੇ ਇਹ ਜਿਹੜੀ ਮਾਰਕੀਟਿੰਗ ਸੀ, ਮੈਂ ਸਮਝਦਾ ਵੀ ਬੇਸ਼ੱਕ ਮੇਰੇ ਨਾਲ ਸਾਰੇ ਇਤਫਾਕ ਨਾ ਕਰਨ, ਖਾਸ ਤੌਰ 'ਤੇ ਬੀਬੀਆਂ ਜਿਹੜੀਆਂ ਸਮਝਦੀਆਂ ਨੇ ਕਿ ਇਟਸ ਮਾਈ ਬਾਡੀ ਐਂਡ ਆਈ ਹੈਵ ਰਾਈਟ ਓਵਰ ਮਾਈ ਬਾਡੀ, ਲੇਕਿਨ ਅਸੀਂ ਸਮਝਦੇ ਹਾਂ ਕਿ ਜਿਸ ਗੱਲ ਦੇ ਲਈ ਇਹ ਬੀਬੀਆਂ ਤੁਰੀਆਂ ਸੀ, ਜਿਨ੍ਹਾਂ ਨੇ ਸਟਰਗਲ ਕੀਤੀ, ਵੋਟਿੰਗ ਹੱਕਾਂ ਲਈ ਕੀਤੀ ਜਾਂ ਦੂਸਰਾ, ਉਹ ਅਲਟੀਮੇਟਲੀ ਉਸ ਗਲੈਮਰ ਦੀ ਦੁਨੀਆ 'ਚ ਉਸ ਕਾਰਪੋਰੇਟ ਸੈਕਟਰ ਦੇ ਹੀ ਉਸ ਏਜੰਡੇ ਦਾ ਸ਼ਿਕਾਰ ਹੋ ਕੇ ਐਂਡ ਅਪ ਹੋਈਆਂ। ਹੁਣ ਮੈਂ ਉਹ ਕੋਟਸ ਤਾਂ ਨਹੀਂ ਕਰਾਂਗਾ ਕਿ ਖੂਬਸੂਰਤੀ ਤਾਂ ਜੇ ਤੁਸੀਂ ਇੱਕ ਮਾਂ ਜਾਂ ਇੱਕ ਉਹ ਹਾਰਡ ਵਰਕਿੰਗ ਵੂਮਨ ਜਿਹੜੀ ਸਵੇਰੇ ਘਰ 'ਚ ਸਭ ਤੋਂ ਪਹਿਲਾਂ ਉੱਠਦੀ ਹੈ ਤੇ ਘਰ 'ਚ ਸਭ ਤੋਂ ਬਾਅਦ 'ਚ ਰਾਤ ਨੂੰ ਸੌਂਦੀ ਹੈ, ਕਿਵੇਂ ਉਹ ਬੱਚਿਆਂ ਦੀ ਪ੍ਰਤਪਾਲਣਾ ਕਰਦੀ ਹੈ, ਕਿਵੇਂ ਉਹ ਸਾਰੇ ਤੰਗ ਦਸਤੀਆਂ 'ਚੋਂ ਵੀ ਗੁਜ਼ਰਦੀ ਹੈ, ਜਾਂ ਉਹ ਖੇਤਾਂ 'ਚ ਵੀ ਕੰਮ ਕਰਦੀ ਹੈ, ਉਹ ਫੈਕਟਰੀਆਂ 'ਚ ਵੀ ਕੰਮ ਕਰਦੀ ਹੈ, ਉਸ ਤੋਂ ਖੂਬਸੂਰਤ ਕੌਣ ਹੋ ਸਕਦਾ ਹੈ। ਅੱਛਾ। ਔਰ ਇਹ ਸਿਰਫ ਤੇ ਸਿਰਫ ਜਿਹੜਾ ਇਸ ਕਿਸਮ ਦੀ ਚੀਜ਼ ਨਾਲ, ਉਹ ਚਿੱਟੀ ਚਮੜੀ ਦੇ ਨਾਲ, ਜਾਂ ਫਿਰ ਚਿੱਟੀ ਚਮੜੀ ਨੂੰ ਲੱਗਾ ਕਾਰਪੋਰੇਟ ਸੈਕਟਰ ਨੂੰ ਕਿ ਵੀ ਜੇ ਅਸੀਂ ਆਪਣਾ ਸੌਦਾ ਵੇਚਣਾ ਹੈ ਜਾਂ ਦੂਜਾ, ਇਹਦਾ ਇੱਕ ਵੱਖਰਾ ਮੇਰਾ ਬਿਲਕੁਲ ਨਜ਼ਰੀਆ ਹੈ ਕਿ ਕਿਵੇਂ ਇਹ ਬਿਊਟੀ ਪੈਜੈਂਟਸ ਜਾਂ ਇਹ ਕੰਟੈਸਟ ਦੇ ਪਿੱਛੇ ਫਿਰ ਕਦੇ ਕਿਸੇ ਸਾਊਥ ਅਮਰੀਕਨ ਨੂੰ ਬਿਊਟੀ ਕੁਈਨ ਬਣਾ ਦਿਓ, ਕਦੇ ਕਿਸੇ ਜਿਹੜਾ ਅਫਰੀਕਨ ਨੂੰ ਬਣਾ ਦਿਓ, ਫਿਰ ਬਲੈਕ ਇਜ਼ ਬਿਊਟੀਫੁਲ ਟੂ ਦੇ ਥੱਲੇ ਉਹਨਾਂ ਨੂੰ ਸੋ ਇਹਦੇ 'ਚ ਜੇ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਤੇ ਇਸ ਨੂੰ ਜਿਹੜੇ ਕੰਟਰੋਲ ਕਰਨ ਵਾਲੇ ਜਾਂ ਜਿਹੜੀ ਸਾਰੀ ਮਾਰਕੀਟਿੰਗ ਲਾਈਨ ਦੇ ਥੱਲੇ ਜੋ ਲੋਕ ਨੇ, ਉਹਨਾਂ ਦੇ ਕੋਈ ਇਰਾਦੇ ਪਾਕ ਨਹੀਂ ਨੇ ਜਾਂ ਉਹਨਾਂ ਦਾ ਕੀ ਵਰਤਾਰਾ ਹੈ। ਹੁਣ ਆ ਪਿੱਛੇ ਜਦੋਂ ਮੂਵਮੈਂਟ ਚੱਲੀ ਮੀ ਟੂ, ਉਹਦੇ 'ਚ ਇਹ ਸਾਹਮਣੇ ਆਇਆ ਕਿ ਈਵਨ ਅੱਜ ਤਾਂ ਬਿਊਟੀ ਕੰਟੈਸਟ ਜਾਂ ਦੂਜੇ ਦੀ ਅਸੀਂ ਗੱਲ ਕਰ ਰਹੇ ਹਾਂ, ਕਿਵੇਂ ਉਹ ਬਾਲੀਵੁੱਡ ਹੋਏ, ਹਾਲੀਵੁੱਡ ਹੋਏ, ਕਿੰਨੇ ਕੇਸਿਸ ਸਾਹਮਣੇ ਆਏ ਕਿ ਟੈਲੈਂਟ ਹੋਣ ਦੇ ਬਾਵਜੂਦ ਜਿਹੜੀਆਂ ਬੀਬੀਆਂ ਇਸ ਪਾਸੇ ਆਈਆਂ, ਕਿਵੇਂ ਉਹਨਾਂ ਨੂੰ ਆਪਣੀ ਇੱਜ਼ਤ ਦੇ ਨਾਲ ਸਮਝੌਤਾ ਕਰਨਾ ਪਿਆ, ਕਿਵੇਂ ਉਹਨਾਂ ਨੂੰ ਕਿੰਨੇ ਕੇਸ ਸਾਹਮਣੇ ਨੇ। ਔਰ ਈਵਨ ਕਰੀਅਰ ਵਾਈਜ਼ ਵੀ ਅਸੀਂ ਦੇਖਦੇ ਹਾਂ। ਲੇਕਿਨ ਇਸ ਜੇ ਮੈਂ ਨਾ ਵੀ ਜ਼ਿਆਦਾ ਜਾਵਾਂ ਕਿ ਇਸ ਸਾਰੀ ਦੌੜ ਦੇ ਵਿੱਚ ਜੇ ਇਹ ਕਹੀਏ ਕਿ ਇਹ ਇਵੇਂ ਹੀ ਹੈ ਜਿਵੇਂ ਜੇ ਮੀਂਹ ਪੈ ਤੇਜ਼ੀ ਨਾਲ ਤੁਹਾਡਾ ਆਪਣਾ ਕੋਠਾ ਚੋਣ ਲੱਗ ਜਾਏ, ਤੁਸੀਂ ਉੱਪਰ ਚੜ੍ਹ ਕੇ ਕੋਈ ਉਹਨੂੰ ਡੈਂਪ ਪ੍ਰੂਫ ਕੋਈ ਹੋਰ ਲਾ ਕੇ ਉਹਨੂੰ ਲਿਪ ਲੁਪ ਕੇ ਕਰ ਲਓਗੇ, ਪਰ ਜੇ ਹੜ੍ਹ ਆ ਜਾਏ, ਤੁਹਾਡਾ ਘਰ ਜਿਹੜਾ ਭਾਵੇਂ 2 ਫੁੱਟ ਉੱਚੀ ਥਾਂ 'ਤੇ ਹੈ, ਹੜ੍ਹ ਦਾ ਪਾਣੀ 2 ਘੰਟੇ ਬਾਅਦ 'ਚ ਆ ਜਾਏਗਾ, ਪਰ ਤੁਸੀਂ ਉਹਦੇ 'ਚ ਹੜੇ ਜਾਓਗੇ, ਤੁਸੀਂ ਉਹਨੂੰ ਰੋਕ ਨਹੀਂ ਸਕਦੇ। ਅੱਜ ਹਾਲਾਤ ਜਿਹੜੀ ਜੇ ਤੁਸੀਂ ਕੁੱਲ ਮਿਲਾ ਕੇ ਇਸ ਸਾਰੇ ਪਾਰਟ ਦਾ ਦੇਖੋ ਕਿ ਇਸ ਹੱਦ ਤੱਕ ਨੰਗੇਜ਼ਪੁਣਾ, ਫੌਸ਼ਪੁਣਾ ਔਰ ਇਹ ਸਾਰਾ ਜਿਹੜਾ ਹੈ, ਔਰ ਕੱਲਾ ਇਹ ਨਹੀਂ ਕਿ ਇਹ ਦੇਖਣ ਦਿਖਾਣ ਤੱਕ ਦੀ ਗੱਲ, ਓਵਰਆਲ ਸਾਡੇ ਸਮਾਜਿਕ, ਸਾਡੇ ਘਰਾਂ ਦੇ ਵਿੱਚ ਉਹ ਮਾਹੌਲ ਬਣ ਚੁੱਕਾ ਹੈ ਕਿ ਉਹਨੂੰ ਤੁਸੀਂ ਕਿੰਨਾ ਕੁ ਰੋਕਣ ਦੀ ਕੋਸ਼ਿਸ਼ ਕਰੋਗੇ। ਔਰ ਜਦੋਂ ਦੀ ਅਸੀਂ ਇਹ ਸਾਰੇ ਦੀ ਗੱਲ ਕਰਨ ਤੋਂ ਮੈਂ ਇਸ ਲਈ ਵੀ ਗੁਰੇਜ਼ ਕਰ ਰਿਹਾ ਸੀ ਕਿ ਮੈਨੂੰ ਸੀ ਕਿ ਵੀ ਮੈਂ ਉਸ ਪਾਸੇ ਜੇ ਤੁਸੀਂ ਇਮਾਨਦਾਰੀ ਨਾਲ ਬਿਆਨ ਕਰੋਗੇ ਤਾਂ ਇਹ ਸਾਰੇ ਜਿਹੜੇ ਵਰਤਾਰੇ ਨੇ ਦੁੱਖ ਦੇਣ ਵਾਲੇ ਨੇ। ਕਿਉਂਕਿ ਕਿੱਥੇ ਅਸੀਂ ਜਿਹੜੇ ਆਪਣੇ ਆਪ ਨੂੰ ਇੱਜ਼ਤਾਂ ਦੇ ਰਾਖੇ, ਹਾਲਾਂਕਿ ਇਹਨੂੰ ਵੀ ਜੇ ਅਸੀਂ ਕਹੀਏ ਤਾਂ ਸਾਡੇ ਬੀਬੀਆਂ ਕਹਿਣਗੀਆਂ ਕਿ ਇਹ ਵੀ ਪੈਟਰਨਾਈਜ਼ਿੰਗ ਐਟੀਟਿਊਡ ਹੈ, ਮਰਦ ਕੌਣ ਹੈ ਜਿਹੜਾ ਰਾਖੀ ਕਰੇ, ਅਸੀਂ ਆਪ ਆਪਣਾ ਅਸੀਂ ਬਿਲਕੁਲ ਗੁਰੂ ਦਾ ਕਨਸੈਪਟ ਇਹੀ ਸੀ। ਜਦੋਂ ਗੁਰੂ ਨੇ ਸ਼ਹਿਜ਼ਾਦੀ ਬਣਾਇਆ, ਸ਼ਹਿਜ਼ਾਦੀ ਤੋਂ ਖੂਬਸੂਰਤ ਕੌਣ ਹੈ? ਨਹੀਂ, ਗਲ ਗਾਤਰੇ ਕਿਰਪਾਨ ਪਾਈ, ਉਹ ਖਾਲਸਾਈ ਰੂਪ ਦਿੱਤਾ ਹੈ, ਦਸਤਾਰ ਬਖਸ਼ੀ ਔਰ ਉਹ ਮਾਣ ਬਖਸ਼ਿਆ, ਰੂਹਾਨੀਅਤ ਦੀ ਦੁਨੀਆ 'ਚ ਤਾਂ ਬਖਸ਼ਿਆ ਹੀ ਸੀ, ਵਰਲਡਲੀ ਤੌਰ 'ਤੇ ਕਿ ਭਾਈ ਉਹ ਘੋੜ ਸਵਾਰੀ ਵੀ ਹੈ, ਉਹ ਕੰਮ ਵੀ ਹੈ, ਉਹ ਸਾਰਾ ਪਾਰਟ ਹੈ, ਬਰਾਬਰ ਜਿਹੜਾ ਉਹ ਹਕੂਕ ਨੇ। ਪਰ ਅੱਜ ਸਾਡੇ ਵੀ ਜਿਹੜੇ ਘਰਾਂ ਦੇ ਵਿੱਚ
ਉਹੀ ਡਿਸਕਸ਼ਨਸ ਡਿਬੇਟਸ ਉਹ ਪਹਿਰਾਵੇ ਨੂੰ ਲੈ ਕੇ ਹੋਏ ਸੋਸ਼ਲ ਮੀਡੀਆ ਤੇ ਤੁਸੀਂ ਦੇਖੋ ਤੇ ਫਿਰ ਬਹੁਤ ਵਾਰ ਜਿਹੜਾ ਉਦਾਸੀ ਤੋਂ ਬਿਨਾਂ ਜਾਂ ਰਿਗਰੈਟ ਤੋਂ ਬਿਨਾਂ ਕੋਈ ਲਫ਼ਜ਼ ਨਹੀਂ ਨੇ। ਸੋ ਇਹ ਦੇਖਣਾ ਪਏਗਾ ਕਿਉਂਕਿ ਜਿਵੇਂ ਮੈਂ ਕਿਹਾ ਇਹ ਇੱਕ ਹੜ੍ਹ ਵਾਂਗ ਹੈ, ਜਿਸ ਹੜ੍ਹ ਦੇ ਵਿੱਚ ਸਾਰੇ ਹੜ੍ਹੇ ਹੋਏ ਨੇ, ਸਾਡਾ ਇੱਕ ਵੱਡਾ ਹਿੱਸਾ ਉਸ ਸਾਰੇ ਚੋਂ, ਔਰ ਚੰਗੇ ਜਿਹੜੇ ਪਰਿਵਾਰ ਨੇ ਉਹਨਾਂ ਦੇ ਵਿੱਚ ਨਾ ਚਾਹੁੰਦਿਆਂ ਹੋਇਆਂ ਵੀ ਇਹ ਤਾਂ ਹੈ ਵੀ ਕੁਛ ਨੂੰ ਤਾਂ ਇੰਨਾ ਕੋ ਚੰਬੜਿਆ ਹੋਇਆ ਹੈ ਜੀ, ਉਹਨਾਂ ਨੇ ਲਿਬਰਲ ਬਣਨਾ ਹੈ ਜਾਂ ਉਹਨਾਂ ਨੇ ਮਾਡਰਨ ਆਪਣੇ ਆਪ ਨੂੰ ਦਿਖਾਣਾ ਹੈ। ਉਹਨਾਂ ਨੂੰ ਲੱਗਦਾ ਹੈ ਜੇ ਇਕੱਲੀਆਂ ਸਿੱਖੀ ਵੈਲਿਊਜ਼ ਜਾਂ ਬਾਪਰਦਾ ਜਾਂ ਦੂਸਰੇ ਦੀ ਤੁਸੀਂ ਗੱਲ ਕਰੋ ਇਹ ਤਾਂ ਫੈਨੇਟਿਸਿਜ਼ਮ ਹੈ, ਇਹ ਤਾਂ ਆਰਥੋਡਾਕਸ ਹੈ, ਅਸੀਂ ਮਾਡਰਨ ਹੋਣਾ ਹੈ। ਔਰ ਕਈ ਮੈਜੋਰਿਟੀ ਕਮਿਊਨਿਟੀ ਨੂੰ ਪਲੀਜ਼ ਕਰਨ ਲਈ, ਮੈਜੋਰਿਟੀ ਕਲਚਰ ਨੂੰ, ਜਿਵੇਂ ਇਹਨਾਂ ਮੁਲਕਾਂ ਦੇ ਵਿੱਚ ਵੀ ਹੈ। ਔਰ ਕਿਉਂਕਿ ਜਦੋਂ ਅਸੀਂ ਭਾਰਤ ਦੇ ਹਵਾਲੇ ਨਾਲ ਗੱਲ ਕਰ ਰਹੇ ਤਾਂ ਉੱਥੇ ਕਿਸ ਕਿਸਮ ਦਾ ਜਿਹਨਾਂ ਉਹਨਾਂ ਦੀ ਆਪਣੀ ਤਾਂ ਕੋਈ ਤਹਿਜ਼ੀਬ ਹੀ ਨਹੀਂ ਸੀ, ਜਿਹੜੀ ਅੱਜ ਉੱਥੇ ਮੈਜੋਰਿਟੀ ਹੈ ਉਹਨਾਂ ਦੀ ਕੀ ਤਹਿਜ਼ੀਬ ਹੈ, ਉਹਨਾਂ ਦੇ ਉੱਤੇ ਜੇ ਅਸੀਂ ਗੱਲ ਕਰੀਏ ਤੇ ਫਿਰ ਉਹਨਾਂ ਦੇ ਲਈ ਕੋਈ ਉਹਦਾ ਮਤਲਬ। ਪਰ ਸਾਨੂੰ ਤਾਂ ਗੁਰੂ ਨੇ ਬਾ ਤਹਿਜ਼ੀਬ ਔਰ ਇੱਕ ਜਿਉਣ ਢੰਗ ਔਰ ਇੱਕ ਪ੍ਰਾਈਡ ਔਰ ਇੱਕ ਫਖਰ, ਇਹ ਜਿਹੜਾ ਇੱਕ ਨਮਾਇਸ਼ ਨਹੀਂ ਹੈ, ਜਿਸਮ ਦੀ ਨਮਾਇਸ਼ ਦਾ ਤਾਂ ਨਹੀਂ ਸੀ ਬਣਾਇਆ ਹੋਇਆ। ਲੇਕਿਨ ਸਾਡੇ ਉਸ ਸਾਰੇ 'ਚ ਹੜ ਕੇ ਵੀ ਜੇ ਉਹ ਸਮਝਣ ਕਿ ਉਹ ਐਕਸੈਪਟੇਬਲ ਨੇ ਮੈਜੋਰਿਟੀ ਕਮਿਊਨਿਟੀ ਦੇ ਵਿੱਚ, ਜਾਂ ਦੂਜੇ ਕਿ ਦੇਖੋ ਜੀ ਲਿਬਰਲ, ਔਰ ਇੱਕ ਦੇਖੋ ਜੀ ਦੇਖੋ ਸਿੱਖਾਂ ਦੀ ਕੁੜੀ ਉਹਦਾ ਜਿਹੜੀ ਹੈ ਉਸਨੇ ਕਿਵੇਂ ਹਰਨਾਜ ਸੰਧੂ ਉਹਨੇ ਮਿਸ ਯੂਨੀਵਰਸ ਜਿੱਤਿਆ, ਪਹਿਲੀ ਪੰਜਾਬ ਦੀ ਕੁੜੀ, ਪਹਿਲੀ ਮਾਈਨੋਰਿਟੀ ਚੋਂ, ਔਰ ਦੂਸਰਾ ਔਰ ਫਾਈਨਲ ਕੰਟੈਸਟ 'ਚ ਕਲਾਈਮੇਟ ਤੇ ਸਵਾਲ ਪੁੱਛਿਆ ਗਿਆ, ਦੂਜੇ ਪੁੱਛਿਆ ਗਿਆ, ਹਾਊ ਬ੍ਰਿਲੀਅੰਟਲੀ ਸ਼ੀ ਆਨਸਰਡ। ਆਫ ਕੋਰਸ ਇਹ ਪਾਰਟ ਹੈ, ਔਰ ਉਹਦਾ ਜਦੋਂ ਤੁਸੀਂ ਸਾਰਾ ਬੈਕਗਰਾਊਂਡ ਦੇਖਦੇ ਹੋ ਇਹਨਾਂ ਸਾਰੀਆਂ ਘਟਨਾਵਾਂ ਦਾ ਤੇ ਫਿਰ ਉਹਦੇ 'ਚ ਉਹੀ ਹੈ ਕਿ ਪੁਸ਼ ਪੇਰੈਂਟਸ ਦੀ ਐਕਸੈਪਟੈਂਸ, ਫਿਰ ਹੌਲੀ ਹੌਲੀ ਬਾਕੀਆਂ ਦੀ, ਔਰ ਫਿਰ ਅੱਜ ਹਾਲ ਇਹ ਹੈ ਕਿ ਭਾਈ ਈਵਨ ਦਿੱਲੀ ਕਮੇਟੀ ਦਾ ਕਾਲਕਾ ਜਾਂ ਦੂਜੇ ਉਹ ਕੌਮੀ ਭਾਈ ਤੁਸੀਂ ਹੋਰ ਕੁਛ ਨਹੀਂ ਨਿੰਦਣਾ, ਘੱਟੋ ਘੱਟ ਜ਼ੁਬਾਨ ਤਾਂ ਬੰਦ ਰੱਖੋ ਆਪਣੀ ਕਿ ਕਿਉਂ ਇਸ ਕਿਸਮ ਦਾ ਤੁਸੀਂ ਪੰਥਕ ਇਮੇਜ। ਕਿਉਂਕਿ ਜਦੋਂ ਅਸੀਂ ਰੋਲ ਮਾਡਲ ਜਾਂ ਆਈਕਨਸ ਦੀ ਗੱਲ ਕਰਦੇ ਹਾਂ, ਜੇ ਸਾਡੇ ਕੋਲ ਮਾਈ ਭਾਗੋ ਤੋਂ ਲੈ ਕੇ ਅੱਜ ਤੱਕ, ਅੱਜ ਦੇ ਵੀ ਜੇ ਅਸੀਂ ਪਿਛਲੇ 4 ਦਹਾਕਿਆਂ ਦਾ ਸੰਘਰਸ਼ ਦੇਖੀਏ, ਕਿਵੇਂ ਸਾਡੀਆਂ ਉਹ ਪ੍ਰਾਊਡ ਬੱਚੀਆਂ ਜਿਨ੍ਹਾਂ ਨੇ ਪੂਰਾ ਮੋਢੇ ਨਾਲ ਮੋਢਾ ਲਾ ਕੇ ਕੁਰਬਾਨੀਆਂ ਦਿੱਤੀਆਂ ਨੇ, ਔਰ ਕਿਵੇਂ ਇਹ ਸਾਰੇ ਦੇ ਵਿੱਚ, ਔਰ ਈਵਨ ਕਿਸਾਨ ਸੰਘਰਸ਼ ਤੇ ਚੱਲਦੇ ਆ ਵੀ ਜੇ ਅਸੀਂ ਦੇਖਣਾ ਹੋਏ, ਉਹ ਸਧਾਰਨ ਖੇਤਾਂ 'ਚ ਕੰਮ ਕਰਨ ਵਾਲੀਆਂ ਬੀਬੀਆਂ, ਕਿਰਤੀ ਬੀਬੀਆਂ, ਕਿਵੇਂ ਉਹਨਾਂ ਨੇ ਸਿਦਕ ਦੇ ਨਾਲ ਇਸ ਇੱਕ ਵਰੇ 'ਚ ਇਹ ਦੱਸਿਆ ਕਿ ਭਾਈ ਸਿਦਕ, ਭਰੋਸਾ, ਵਿਸ਼ਵਾਸ ਇਹ ਕਿਵੇਂ ਸਿੱਖੀ ਦੇ ਇਨਹੈਰੈਂਟ ਗੁਣ ਨੇ। ਲੇਕਿਨ ਮੈਂ ਬੇਸ਼ੱਕ 2 ਦਿਨ ਤੋਂ ਗੁਰੇਜ਼ ਕਰ ਰਿਹਾ ਸੀ ਇਸ ਤੇ ਟਿੱਪਣੀ ਕਰਨ ਤੋਂ, ਪਰ ਸਾਡੇ ਭੈਣ ਜੀ ਅਮਨਜੋਤ ਕੌਰ, ਜਿਨ੍ਹਾਂ ਨੂੰ ਮੈਂ ਇੱਕ ਬਹੁਤ ਹੀ ਵਾਈਜ਼ ਬੀਬੀ ਦੇ ਤੌਰ ਤੇ ਦੇਖਦਾ ਹਾਂ, ਔਰ ਉਹਨਾਂ ਦੀ ਲਿਖਤ ਜਿਹੜੀ ਹੈ ਉਹ ਉਹਦੇ 'ਚ ਹਰ ਐਂਗਲ ਹੁੰਦਾ ਹੈ, ਔਰ ਉਹਨਾਂ ਨੇ ਇਸ ਦੇ ਉੱਤੇ ਸਾਨੂੰ ਲਿਖਿਆ, ਔਰ ਉਹਨਾਂ ਦਾ ਵੀ ਕੋਈ ਨਜ਼ਰੀਆ ਤਾਂ ਵੱਖਰਾ ਨਹੀਂ ਹੈ ਜਿਵੇਂ ਅਸੀਂ, ਪਰ ਉਹਨਾਂ ਨੇ ਇਸ ਗੱਲ ਵੱਲ ਹਾਈਲਾਈਟ ਕੀਤਾ ਕਿ ਤੁਸੀਂ ਹਿੰਦੂ ਤਵੀਆਂ ਦੀ ਔਰ ਈਵਨ ਇੰਡੀਅਨ ਨੈਸ਼ਨਲਿਸਟ, ਇਹ ਵੀ ਹੁਣ ਅੱਜ 2 ਕੈਟਾਗਰੀਜ਼ ਬਣ ਗਈਆਂ ਨੇ। ਇੱਕ ਤਾਂ ਹਿੰਦੂ ਤਵੀ ਬਿਲਕੁਲ ਹੀ ਹੈ, ਇੱਕ ਹਿੰਦੂ ਨੈਸ਼ਨਲਿਸਟ ਦੇ ਥੱਲੇ ਉਹ ਲੋਕ ਜਿਹੜੇ ਆਪਣੇ ਆਪ ਨੂੰ ਅਦਰਵਾਈਜ਼ ਸੈਕੂਲਰ ਕਹਿਣਾ ਚਾਹੁੰਦੇ ਨੇ। ਪਰ ਉਹਨਾਂ ਨੇ ਭੈਣ ਜੀ ਨੇ ਪੁਆਇੰਟ ਆਊਟ ਕੀਤਾ ਕਿ ਇਸ ਕਿਸਮ ਦੀ ਘਟਨਾ ਤੋਂ ਬਾਅਦ ਵੀ ਉਹਨਾਂ ਨੇ ਕਿਵੇਂ ਇਹਨੂੰ ਵੀ ਛੁਟਿਆਉਣ ਦੀ ਕੋਸ਼ਿਸ਼ ਕੀਤੀ, ਇਸ ਸਾਰੀ ਪ੍ਰਾਪਤੀ ਨੂੰ, ਜੇ ਪ੍ਰਾਪਤੀ ਹੈ, ਔਰ ਕਿਵੇਂ ਉਹਨਾਂ ਨੇ ਇਸ ਸਾਰੇ ਨੂੰ ਲਿਆ। ਔਰ ਮੈਂ ਹੁਣ ਕਿਉਂਕਿ ਆਪਣਾ ਮੈਂ ਦੇ ਦਿੱਤਾ ਹੈ ਇਸ ਦੇ ਉੱਤੇ ਵਿਊ ਪੁਆਇੰਟ, ਪਰ ਮੈਂ ਸਮਝਦਾ ਵੀ ਉਹਨਾਂ ਦਾ ਇੱਕ ਬੈਲੈਂਸਡ ਪਹੁੰਚ ਹੈ, ਔਰ ਉਹਨਾਂ ਨੇ ਕਿਹਾ ਵੀ ਅਲਟੀਮੇਟਲੀ ਸਿੱਖਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਪੰਥਕ ਹੋਣ, ਪੂਰੇ ਆਪਣੇ ਸਿੱਖੀ ਜੀਵਨ ਦੀਆਂ ਵੈਲਿਊਜ਼ ਨਾਲ ਜੁੜੇ ਹੋਣ, ਜਾਂ ਇਸ ਹਰਨਾਜ ਸੰਧੂ ਵਾਂਗ ਜਿਹੜਾ ਉਹ ਮਾਡਰਨ ਜਾਂ ਲਿਬਰਲ ਲਾਈਨ ਹੋਏ। ਹਿੰਦੂਆਂ ਨੂੰ ਕੋਈ ਐਕਸੈਪਟੇਬਿਲਿਟੀ ਨਹੀਂ ਹੈ, ਉਹਨਾਂ ਦੀਆਂ ਨਜ਼ਰਾਂ 'ਚ ਹਰ ਸਿੱਖ ਹੀ ਸਿੱਖ ਹੈ। ਔਰ ਇਹਨੇ ਜਦੋਂ ਹਰਨਾਜ ਸੰਧੂ ਨੇ ਇੰਸਟਾਗ੍ਰਾਮ ਤੇ ਆਪਣਾ ਵਿਕਟਰੀ ਤੋਂ ਬਾਅਦ ਪੋਸਟ ਕੀਤਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਨਾਲ ਕੀਤਾ, ਜਦੋਂ ਉਹਦੇ ਦਰਬਾਰ ਸਾਹਿਬ ਵਿਜ਼ਿਟ ਕੀਤਾ ਕੰਟੈਸਟ ਜਾਣ ਤੋਂ ਪਹਿਲਾਂ ਉਹ ਫੋਟੋ ਵੀ ਪੋਸਟ ਕੀਤੀ, ਔਰ ਇਸ ਤੋਂ ਪਹਿਲਾਂ ਫਾਰਮਰਸ ਦੇ ਹੱਕ 'ਚ ਵੀ ਟਵੀਟ ਕੀਤੇ ਸੀ, ਜਾਂ ਜਿਹੜੀ ਐਨਵਾਇਰਨਮੈਂਟਲਿਸਟ ਬੀਬੀ ਥੰਸਬਰਗ ਜਿਹਨੇ ਉਹਨੂੰ ਰੀਟਵੀਟ ਕੀਤਾ ਸੀ।
ਔਰ ਉਹਦੇ ਤੇ ਇੰਨਾ ਪ੍ਰੈਸ਼ਰ ਬਿਲਡ ਕੀਤਾ ਗਿਆ ਕਿ ਜਿਹੜੇ ਉਹਨੇ ਰੀਟਵੀਟ ਕੀਤੇ ਸੀ ਕਿਸਾਨਾਂ ਲਈ ਜਾਂ ਦੂਜਾ ਥਾਂਸਬਰਗ ਦਾ, ਉਹ ਉਹਨੇ ਵਿਦਡਰਾ ਕੀਤੇ। ਔਰ ਮੈਂ ਉਹਨਾਂ ਦੀ ਲਿਖਤ ਸਾਂਝੀ ਕਰਦਾ ਜੋ ਅਸੀਂ ਇਹਦਾ ਸੈਗਮੈਂਟ ਦਾ ਟਾਈਟਲ ਚੁਣਿਆ ਭੈਣ ਜੀ ਅਮਨਜੋਤ ਕੌਰ ਦੀ ਲਿਖਤ ਦਾ ਟਾਈਟਲ ਹੀ ਹੈ ਇੰਡੀਅਨ ਨੈਸ਼ਨਲਿਸਟ ਕੈਨ ਨਾਟ ਈਵਨ ਟੋਲਰੇਟ ਲਿਬਰਲ ਸਿੱਖਸ, ਕਿ ਇਹ ਈਵਨ ਇਹ ਵੀ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੇ। ਉਹਨਾਂ ਨੇ ਕਿਹਾ ਕਿ ਆਈ ਐਮ ਅਗੇਂਸਟ ਬਿਊਟੀ ਕੰਟੈਸਟ ਐਜ਼ ਦੇ ਆਬਜੈਕਟੀਫਾਈ ਵਿਮਨ ਐਂਡ ਪ੍ਰਮੋਟ ਅਨਹੈਲਥੀ ਸਟੈਂਡਰਡਸ ਫॉर ਲੁਕਸ which causes body image disorders and eating disorders in girls। ਹੁਣ ਜ਼ਾਹਰ ਹੈ ਵੀ ਤੁਸੀਂ ਜਦੋਂ ਸਾਰਾ ਦੇਖਦੇ ਹੋ ਕਿ ਵੀ ਇੱਕ ਤਾਂ ਤੁਸੀਂ ਆਬਜੈਕਟ ਬਣਾ ਲਿਆ ਬਾਡੀ ਨੂੰ, ਫਿਕਸੇਸ਼ਨ। ਤੁਸੀਂ ਦੇਖੋ ਜਦੋਂ ਜੱਜ ਬੈਠੇ ਹੁੰਦੇ ਨੇ, ਕਰਾਊਡ ਹੁੰਦਾ, ਉਹ ਇਵੇਂ ਹੀ ਹੈ ਜਿਵੇਂ ਤੁਸੀਂ ਮੰਡੀ ਦੇ ਵਿੱਚ ਡੰਗਰ ਵੇਚਣ ਜਾਂਦੇ ਹੋ ਜਾਂ ਜਿਹੜੇ ਲੈਣ ਵਾਲੇ ਨੂੰ ਦੇਖ ਰਹੇ ਹੁੰਦੇ ਨੇ 5 ਕਲਿਆਣੀ ਹੈ ਜਾਂ ਇਸ ਕਿਸਮ ਦਾ ਹੀ ਹੁੰਦਾ। ਸੈਕੰਡਲੀ ਜਿਹੜਾ ਆਪਣੇ ਆਪ ਨੂੰ ਫਿਟ ਰੱਖਣ ਦੇ ਲਈ ਫਿਰ ਇੱਕ ਕਿਸ ਕਿਸਮ ਦਾ ਰਿਗੋਰਸ ਡਿਸਪਲਿਨ ਹੁੰਦਾ ਹੈ। ਇਹ ਤਾਂ ਇੱਕ ਤੋਂ ਬਾਅਦ ਇੱਕੋ ਵਾਰੀ ਬਣਨਾ ਹੁੰਦਾ ਹੈ। ਫਿਰ ਉਹ ਤੁਹਾਡੇ ਈਟਿੰਗ ਡਿਸਆਰਡਰ ਉਹਦੇ ਨਾਲ ਵੀ ਕ੍ਰੀਏਟ ਕੀਤੇ ਹੁੰਦੇ ਨੇ ਕਿਉਂਕਿ ਤੁਸੀਂ ਅਗੇਂਸਟ ਦਾ ਨੇਚਰ ਜਾ ਕੇ ਵੀ ਕਈ ਵਾਰ ਉਸ ਪੈਮਾਨੇ 'ਚ ਫਿਟ ਹੋਣਾ ਚਾਹੁੰਦੇ ਹੋ ਜਿਹੜਾ ਤੁਹਾਨੂੰ ਲੱਗਦਾ ਹੈ ਵੀ ਤੁਹਾਨੂੰ ਵਿਕਟਰੀ ਦਿਵਾਏਗਾ। ਬਟ ਆਈ ਵਾਜ਼ ਸਰਪ੍ਰਾਈਜ਼ਡ ਟੂ ਸੀ ਇੰਡੀਅਨਸ ਅਨਏਬਲ ਟੂ ਹਾਈਡ देयर obvious hate for Punjabis and Sikhs even if the person happens to be same moderate or liberal type they wanted to promote। ਕਿ ਇੱਕ ਪਾਸੇ ਉਹ ਉਸ ਕਿਸਮ ਦੇ ਹੀ ਲੋਕ ਚਾਹੁੰਦੇ ਨੇ ਜਿਹੜੇ ਬਿਲਕੁਲ ਖੁੱਲੇ ਖਲਾਸੇ ਹੋਣ, ਪਰ ਜਦੋਂ ਸਿੱਖ ਜਾਂ ਪੰਜਾਬੀ ਇਸ ਕਿਸਮ ਦਾ ਵੀ ਕੋਈ ਆ ਜਾਂਦਾ ਹੈ ਉਹਨੂੰ ਵੀ ਉਹ ਉਨੀ ਹੇਟ ਹੀ ਕਰਦੇ ਨੇ। These nationalists were bashing Harnaz Sandhu on pages of ANI। These right-wing Indians said, अब ये संता बनता कौम वाले चांबल जाएंगे, खुद को कुछ समझने लगेंगे, इनको सर पर चढ़ाने की ज़रूरत नहीं। ਹੁਣ ANI ਉਹਨਾਂ ਦੀ ਆਫੀਸ਼ੀਅਲ ਜਿਹੜੀ ਉਹਨਾਂ ਦੀ ਰਾਹ ਹੈ ਉਹਦਾ ਨੈਟਵਰਕ ਹੈ, ਉਹਦੇ 'ਤੇ ਉਹ ਕਮੈਂਟ ਉਹਨਾਂ ਨੇ ਇਸ ਕਿਸਮ ਦੇ ਕੀਤੇ ਨੇ। ਮੀਡੀਆ ਡੈਲੀਬਰੇਟਲੀ ਮੈਂਸ਼ਨਡ ਹਰ ਐਜ਼ ਹਰਬਾਜ਼ ਸੰਧੂ ਐਂਡ ਓਮਿਟਡ ਕੌਰ ਫਰੋਮ ਹਰ ਨੇਮ ਦੋ ਸ਼ੀ ਯੂਜ਼ਸ ਕੌਰ ਇਨ ਹਰ ਨੇਮ। ਉਹਦੇ ਨਾਲ ਕੌਰ, ਪਰ ਉਹਨੂੰ ਉਹ ਐਡਮਿਟ ਜਿਹੜਾ ਓਮਿਟ ਕਰਕੇ ਕਿ ਐਜ਼ ਇਫ ਉਹ ਕੌਰ ਐਗਜ਼ਿਸਟ ਨਹੀਂ ਕਰਦਾ। ਸ਼ੀ ਇਜ਼ ਫਸਟ ਵੂਮਨ ਫਰੋਮ ਮਾਈਨੋਰਿਟੀ ਕਮਿਊਨਿਟੀ ਟੂ ਵਿਨ ਮਿਸ ਯੂਨੀਵਰਸ ਫਰੋਮ ਇੰਡੀਆ and first woman from Punjab to win such title, yet media chose to ignore her background. She had started her social media post after victory in contest with Waheguru Ji Ka Khalsa Waheguru Ji Ki Fateh. It is still on Instagram, but media chose to omit her obvious references to her roots। ਕਿ ਜਿਹੜੀਆਂ ਉਹਨੇ ਫਤਿਹ ਬੁਲਾ ਕੇ ਆਪਣੀਆਂ ਰੂਟਸ ਵੱਲ ਇਸ਼ਾਰਾ ਕੀਤਾ, ਮੀਡੀਆ ਨੇ ਉਸ ਦਾ ਜਿਹੜਾ ਉਹਨੂੰ ਇਗਨੋਰ ਕੀਤਾ। ਸ਼ੇਖਰ ਗੁਪਤਾ's website ਦਾ print which has praised victory of Haryana girl Manushi Chillar as Miss World in 2017 and called it symbol of progress of small town youth, suddenly published articles claiming titles like Miss Universe have no relevance now as even social media influencers on TikTok have more importance than a Miss Universe now। ਕਿ ਵੀ ਇਹ ਸ਼ੇਖਰ ਗੁਪਤਾ ਇਹ ਤਾਂ ਭਰਿਆ ਹੋਇਆ ਨਫ਼ਰਤ, ਬਦਬੂਦਾਰ ਹਿੰਦੂ ਹੈ, ਨਫ਼ਰਤ ਨਾਲ ਭਰਿਆ ਹੋਇਆ ਔਰ ਇਹਦੇ ਚਿਹਰੇ ਤੋਂ ਨਜ਼ਰ ਆ। ਉਹਨੇ ਕਿਹਾ ਜੀ ਉਹਦੇ ਪ੍ਰਿੰਟ ਦੇ ਵਿੱਚ ਉਹਨੇ ਮਾਨੂਸ਼ੀ ਚਿੱਲਰ ਜਦੋਂ 2017 'ਚ ਬਣੀ ਸੀ ਉਹਦੇ ਤਾਂ ਸੋਹਲੇ ਗਾਏ ਸੀ, ਤੇ ਹੁਣ ਆਰਟੀਕਲ ਛਾਪੇ ਜੀ ਹੁਣ ਕੌਣ ਪੁੱਛਦਾ ਮਿਸ ਯੂਨੀਵਰਸ ਨੂੰ। ਹੁਣ ਤਾਂ ਦੇਖੋ ਟਿਕਟੌਕ ਤੇ ਦੂਜੇ ਕਿੰਨੇ ਸਟਾਰ ਨੇ, ਉਹਨਾਂ ਦੇ ਕਿੰਨੇ ਫਾਲੋਅਰ ਹੁੰਦੇ ਨੇ। ਇਟ ਵਾਜ਼ ਅਨਬਿਲੀਵੇਬਲ ਹੇਟਡ ਵੈਨ ਈਵਨ ਏ ਮੈਗਜ਼ੀਨ ਲਾਈਕ ਵੋਗ ਇੰਡੀਆ wrote an article on meaninglessness of Miss Universe contest instead of welcoming victory of ਹਰਨਾਜ਼ ਸੰਧੂ। ਇਹ ਵੋਗ ਨੇ ਵੀ ਉਹਨੇ ਕਿਹਾ ਜੀ ਇਹ ਕੀ ਮਤਲਬ ਹੈ ਇਹਨਾਂ ਦਾ, ਐਵੇਂ ਬੇਕਾਰ ਜਿਹੇ ਦੇ ਇਸ ਕਿਸਮ ਦੇ ਨੇ। ਇਹ ਫੈਸ਼ਨ ਮੈਗਜ਼ੀਨ ਸਡਨਲੀ ਫਾਊਂਡ ਪੇਜੈਂਟਸ ਪ੍ਰੋਬਲਮੈਟਿਕ ਔਰ ਮੀਨਿੰਗਲੈਸ ਔਰ ਹਾਰਮਫੁਲ ਫॉर ਸੋਸਾਇਟੀ ਜਸਟ ਬਿਕੋਜ਼ ਐਨ ਅਪਰ ਕਾਸਟ ਹਿੰਦੂ ਗਰਲ ਡਿਡਨਟ ਵਿਨ। ਕਿ ਉਹ ਬ੍ਰਾਹਮਣੀ ਤੇ ਕੋਈ ਹੋਰ ਉੱਚੀ ਜਾਤ ਦੀ ਨਹੀਂ ਜਿੱਤੀ ਔਰ ਉਹਨਾਂ ਨੂੰ ਲੱਗਾ ਜੀ ਇਹ ਤਾਂ ਐਵੇਂ ਫਰਾਡ ਹੈ ਤੇ ਹਾਰਮਫੁਲ ਹੈ ਸੋਸਾਇਟੀ ਲਈ। not a single Indian TV channel interviewed ਹਰਨਾਜ਼ ਕੌਰ ਸੰਧੂ। ਇੱਕ ਵੀ ਚੈਨਲ ਨੇ ਉਹਨੂੰ ਇੰਟਰਵਿਊ ਨਹੀਂ ਕੀਤਾ। ਜੇ ਇਹਨਾਂ ਦੀ ਕੋਈ ਬ੍ਰਾਹਮਣ ਜਾਂ ਬਣੀਆਂ ਕੁੜੀ ਹੁੰਦੀ ਫਿਰ ਤੇ ਉਸ ਨੂੰ ਦੇਸ਼ ਕੀ ਬੇਟੀ ਬਣਾ ਦੇਣਾ ਸੀ। ਬਿਲਕੁਲ ਠੀਕ ਕਿਹਾ, ਜਿਹੜਾ ਇਹ ਪੰਜਾਬੀ ਦਾ ਤੜਕਾ ਹੁੰਦਾ ਵਿੱਚ ਇਹ ਅਸਲੀ ਗੱਲ ਕਰਦਾ ਫਿਰ ਇਹਨਾਂ ਨੇ ਬਣਾਇਆ ਹੋਣਾ ਸੀ ਦੇਸ਼ ਕੀ ਬੇਟੀ। On Twitter, Harnaz Kaur Sandhu had retweeted Greta Thunberg's tweets for farmers. India's right-wing trolls forced her to retweet the tweets.
she had most likely undone retweets and deleted tweets supporting farmers. Most of her old tweets are gone now. It is sad how she has been forced to self-censor now. ਇੰਨੀ hatred ਕਿ ਉਹਨੇ ਜਿਹੜੇ ਟਵੀਟ ਜਾਂ ਰੀਟਵੀਟ ਕੀਤੇ ਸੀ ਫਾਰਮਰਸ ਦੇ ਉਹਨੇ ਉਹਨੂੰ ਡਿਲੀਟ ਕੀਤਾ. It seems Indian movies and media which have left no stone unturned or portray Punjabis and Sikhs as terrorists, rustic bumpkins, ruffians, illiterate, gawar, joker, buffoon, druggies, foul-mouthed, cannot digest a woman from Punjab win Miss Universe and her good, well-worded, confident, eloquent answers in question and answer round going viral worldwide. A MA ਦੀ ਸਟੂਡੈਂਟ ਹੈ ਪਬਲਿਕ ਐਡਮਿਨਿਸਟ੍ਰੇਸ਼ਨ ਦੀ, ਮਦਰ ਇਹਨਾਂ ਦੀ ਡਾਕਟਰ ਹੈ ਕੁਆਲੀਫਾਈਡ. ਸੋ ਉਹਨੇ ਜਿਹੜਾ ਫਾਈਨਲ ਦੇ ਵਿੱਚ ਕਿਉਂਕਿ ਪੂਰਾ ਲੁੱਕ ਸਿੱਖ ਪਾਰਟ ਹੁੰਦਾ ਹੈ ਪਰ ਇੰਟੈਲੀਜੈਂਸ ਔਰ ਦੂਸਰਿਆਂ ਨੂੰ ਵੀ ਟੈਸਟ ਦੇ ਲਈ ਹੁੰਦਾ ਹੈ ਔਰ ਉਹ ਵੀ ਜਿਹੜਾ ਉਹਦੇ ਬੈਸਟ ਆਨਸਰ ਸੀ, ਇਸੇ ਲਈ ਉਹਨੂੰ ਚੁਣਿਆ ਗਿਆ. ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਰਾ ਜਿਨ੍ਹਾਂ ਨੇ ਸਿੱਖਾਂ ਨੂੰ ਜੋਕਰ ਔਰ ਜਿੰਨੇ ਲਫ਼ਜ਼ ਉਹਨਾਂ ਨੇ ਅੰਗਰੇਜ਼ੀ ਦੇ ਵਰਤੇ ਨੇ ਇਹਨੇ ਤਾਂ ਆਪਣੇ ਆਪ 'ਚ, ਔਰ ਇਹ ਬਿਲਕੁਲ ਠੀਕ ਹੈ ਕਿ ਕਿਵੇਂ ਇਹ ਇੱਕ ਸਿੱਖਾਂ ਦਾ ਇਮੇਜ ਪ੍ਰੋਜੈਕਟ ਕਰਦੇ ਰਹੇ ਨੇ, ਪਰ ਉਹਨਾਂ ਨੂੰ ਇਹ ਸਵਾਲੋ ਨਹੀਂ ਹੋ ਰਿਹਾ ਕਿ ਵੀ ਉਹਨੇ ਇੰਟੈਲੀਜੈਂਟਲੀ ਜਿਹੜਾ ਉਹ ਸਾਰੇ ਆਨਸਰ ਦੇ ਕੇ she had won the title. The hatred and trying to downplay her identity or victory makes it clear that it is not just so-called orthodox or radical Sikhs the Indian masses dislike, but they dislike all Sikhs and Punjabis in general, regardless of lifestyle or ideology. ਕਿ ਇਕੱਲਾ ਇਹੀ ਨਹੀਂ ਕਿ ਕੋਈ ਅੱਤਵਾਦੀ ਜਿਨ੍ਹਾਂ ਨੂੰ ਬਣਾਇਆ ਉਹਨਾਂ ਨੇ ਜਿਹੜੇ ਆਜ਼ਾਦੀ ਲਈ ਲੜਨ ਵਾਲੇ ਨੇ, ਇਹਨਾਂ ਨੂੰ ਹਰ ਕਿਸਮ ਦੇ ਸਿੱਖਾਂ ਤੋਂ ਨਫ਼ਰਤ ਹੈ, no matter ਉਹ ਕੋਈ ਸਿੱਖੀ ਮਿਆਰ ਤੇ ਵੀ ਨਹੀਂ ਹੈਗੀਆਂ ਗੱਲਾਂ ਜਿਹਦੀ ਅਸੀਂ ਗੱਲ ਕਰ ਰਹੇ ਹਾਂ. They have also targeted all Punjabi singers for supporting farmer protests and recently forced Sidhu Moosewala to delete his old social media posts on 1984 Sikh genocide after he joined Congress. They have got Ranjit Bawa and Beer Singh charged for hurting religious sentiments by making songs that question why we can pour milk on stone but not feed poor children. They are using excuses to target Sikh Punjabi celebrities for asserting own separate identity or singing on Sikh genocide atrocities of Delhi against Punjab. ਉਹਨਾਂ ਨੇ ਕਿਹਾ ਜੀ ਕਿਵੇਂ ਉਹਨਾਂ ਨੇ ਸਿੱਧੂ ਮੂਸੇਵਾਲਾ ਨੇ ਵੀ ਜਿਹੜੇ 84 ਤੇ ਗਾਏ ਸੀ ਉਹਨੂੰ ਡਿਲੀਟ ਕਰਵਾ ਦਿੱਤਾ ਹੈ ਔਰ ਕਿਵੇਂ ਉਹਨਾਂ ਨੇ ਰਣਜੀਤ ਬਾਵਾ, ਵੀਰ ਸਿੰਘ ਇਹਨਾਂ ਦੇ ਉੱਤੇ ਕੇਸ ਲਿਆਂਦੇ ਕਿ ਜੀ ਇਹ ਰਿਲੀਜੀਅਸ ਆਈਡੈਂਟੀਟੀ ਹਰਟ ਕਰ ਰਹੇ ਨੇ ਔਰ ਇਹ ਸਾਰੇ religious sentiments hurt ਕਰ ਰਹੇ ਨੇ. It seems today's lot wouldn't even admire a so-called clean-shave mercenary like K.S. Barad, given how they had piles seeing a Harnaz Sandhu win Miss Universe. ਉਹਨਾਂ ਕਿਹਾ ਵੀ ਇਹ ਜੇ K.S. ਬਰਾੜ ਵਰਗਾ, ਕੁਲਦੀਪ ਬਰਾੜ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਉਹ ਵੀ ਜੇ ਕੁਝ ਕਹਿ ਦੇ ਤਾਂ ਉਹਨੂੰ ਵੀ ਉਹ ਇਵੇਂ ਹੀ ਕਰਨਗੇ, ਭਾਵੇਂ ਉਹਦੇ ਤੋਂ ਉਹਨਾਂ ਨੇ ਵਸਟ ਜਿਹੜਾ ਉਹ ਕੰਮ ਲਿਆ ਹੋਇਆ ਸਿੱਖਾਂ ਦੇ ਮੁਕੱਦਸ ਥਾਂ ਤੇ ਹਮਲਾ ਕਰਵਾ ਕੇ. They abuse Sikhs daily and call us ਉੜਤਾ ਪੰਜਾਬ ਔਰ ਖਾਲਿਸਤਾਨੀ. They cannot see anyone remotely of Sikh origin. ਕਿ ਕਿਸੇ ਦੀਆਂ ਵੀ ਜੜ੍ਹਾਂ ਜੇ ਸਿੱਖੀ 'ਚ ਨੇ. ਈਵਨ ਬ੍ਰਿਗੇਡੀਅਰ ਲਿੱਦੜ ਜਿਹਨੇ ਮੇਜਰ ਜਨਰਲ ਦੇ ਤੌਰ ਤੇ ਟੇਕ ਓਵਰ ਕਰਨਾ ਸੀ, ਉਹਦੀ ਇੱਕੋ ਇੱਕ ਬੇਟੀ ਹੈ ਔਰ ਉਹਨੇ ਕਿਉਂਕਿ ਫਾਰਮਰਸ ਦੇ ਵੀ ਹੱਕ 'ਚ ਪਾਈ ਸੀ ਪੋਸਟ ਔਰ ਕੁਛ ਹੋਰ ਵੀ ਉਹਦਾ ਸੀ, ਉਹਨੂੰ ਵੀ ਉਹਨਾਂ ਨੇ ਇੰਨਾ ਕੰਟਰੋਲ ਕੀਤਾ. ਹਾਲਾ ਉਹਨਾਂ ਦਾ ਪਿਓ ਦੇ ਜਨਰਲ ਰਾਵਤ ਦੇ ਨਾਲ ਮਰ ਗਿਆ ਕਿ ਉਹਨੂੰ ਆਪਣਾ ਉਹ ਜਿਹੜਾ ਉਹ ਬੰਦ ਕਰਨਾ ਪਿਆ ਆਪਣਾ ਅਕਾਊਂਟ. ਇਸ ਹੱਦ ਤੱਕ ਇਹਨਾਂ ਦੀ ਨਫ਼ਰਤ ਹੈ. ਹਾਈ ਟਾਈਮ ਦਾ ਕਮਿਊਨਿਟੀ ਰੀਅਲਾਈਜ਼ਡ that practicing Sikh, Panthak Sikh, liberal or moderate or hardliner are all same in eyes of average Indians. We may fight each other over Panthak or comrade, but for the enemy we are all the same, whether we wear dastar or not. ਉਹਨਾਂ ਨੇ ਕਿਹਾ ਜੀ ਸਾਨੂੰ ਸਮਝਣਾ ਚਾਹੀਦਾ ਹੈ ਵੀ ਅਸੀਂ ਖੱਬੇ ਪੱਖੀ ਹੈ, ਸੱਜੇ ਹੈ, ਪੱਗ ਹੈ ਸਿਰ ਤੇ ਨਹੀਂ ਹੈ. ਉਹਨਾਂ ਦੇ ਲਈ, ਦੁਸ਼ਮਣ ਦੇ ਲਈ ਅਸੀਂ ਸਾਰੇ ਉਹੀ ਨਫ਼ਰਤ ਦੇ ਪਾਤਰ ਹੈ. ਔਰ ਮੈਂ ਸਮਝਦਾ ਕਿ ਮੈਂ ਇੱਥੇ ਇਸ ਦੇ ਨਾਲ ਹੀ ਕਲੋਜ਼ ਕਰਦਾ ਕਿਉਂਕਿ ਭੈਣ ਜੀ ਨੇ ਬੜੇ
ਚੰਗੇ ਤਰੀਕੇ ਦੇ ਨਾਲ ਸਾਰੇ ਇਸ਼ੂ ਨੂੰ ਹੈਂਡਲ ਕੀਤਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।